ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਇਸ ਵੇਲੇ ਅਸੀਂ ਖੈਰ ਮਕਦਮ ਸਵਾਗਤਮ ਜੀ ਨੂੰ ਵੈਲਕਮ ਕਰਦੇ ਹਾਂ ਜੀ। ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਰਮਨੀਕ ਕੌਰੇ, ਦੋ ਲਾਈਨਾਂ ਮੈਨੂੰ ਯਾਦ ਆ ਰਹੀਆਂ ਨੇ। ਕਹਿੰਦੇ ਨੇ ਕਿ ਮੇਰਾ ਕਰਦਾ ਏ ਚਿੱਤ, ਰੱਬ ਨੂੰ ਬਣਾਣਾ ਮਿੱਤ, ਲਵਾਂ ਹੌਸਲੇ ਨੂੰ ਜਿੱਤ, ਹਾਰਨ ਨਕਾਮੀਆਂ। ਕਿਆ ਬਾਤ। ਚੰਗਾ ਗੀਤ ਕੋਈ ਔੜੇ, ਗੱਡੀ ਮਿਹਨਤਾਂ ਦੀ ਦੌੜੇ, ਖੁੱਲੇ ਹੁਣ ਰਾਹ ਜੋ ਸੌੜੇ, ਦੂਰ ਹੋਣ ਖਾਮੀਆਂ। ਕਿਆ ਬਾਤ ਹੈ ਜੀ, ਬਿਲਕੁਲ ਸਹੀ ਗੱਲ ਹੈ ਜੋਗੀ ਜੀ। ਜੇ ਰੱਬ ਤੁਹਾਡਾ ਦੋਸਤ ਮਿੱਤਰ ਬਣ ਜਾਵੇ ਨਾ ਤੇ ਹੌਸਲੇ ਤੁਹਾਡੇ ਕੋਲ ਹੋਣ ਤਾਂ ਨਕਾਮੀ ਤੇ ਤੁਹਾਡੇ ਕੋਲ ਫਟਕ ਵੀ ਨਹੀਂ ਸਕਦੀ। ਔਰ ਜੇ ਤੁਹਾਡੇ ਰਾਹ ਸੌੜੇ ਖੁੱਲੇ ਡੁੱਲੇ ਹੋ ਜਾਣ ਤੇ ਤੁਹਾਡੀਆਂ ਕਈ ਖਾਮੀਆਂ ਦੂਰ ਹੋ ਜਾਂਦੀਆਂ ਨੇ। ਕਹਿੰਦੇ ਨੇ ਕਿ ਲੋਕਾਂ ਨੇ ਮੇਰੇ ਵਿੱਚੋਂ ਇੰਨੀਆਂ ਖਾਮੀਆਂ ਕੱਢੀਆਂ ਕਿ ਬਚਿਆ ਹੀ ਨਹੀਂ, ਹੁਣ ਖੂਬੀਆਂ ਹੀ ਖੂਬੀਆਂ ਨੇ। ਬਸ ਆਹੀ ਗੱਲ ਹੈ ਜੀ, ਲੋਕ ਬਹੁਤ ਕੁਝ ਦੇਖਦੇ ਨੇ ਪਰ ਅਸੀਂ ਆਪਣੀ ਲੋਕਾਈ ਨੂੰ ਕਿਸੇ ਹੋਰ ਅੱਖ ਦੇ ਨਾਲ ਦੇਖਦੇ ਹਾਂ। ਬਿਲਕੁਲ ਜੀ, ਕਿਉਂਕਿ ਮੀਡੀਆ ਜਿਹੜਾ ਆ ਉਹ ਹਰ ਇੱਕ ਦੇਖਣ ਦੀ ਆਪਣੀ ਇੱਕ ਵੱਖਰੀ ਸਮਰੱਥਾ, ਆਪਣਾ ਨਜ਼ਰੀਆ, ਆਪਣੀ ਕਾਬਲੀਅਤ ਰੱਖਦਾ ਹੈ। ਔਰ ਅਸੀਂ ਆਮ ਤੌਰ ਤੇ ਇਹ ਦੇਖਦੇ ਹੁੰਨੇ ਆ ਕਿ ਯਾਰ ਜੋ ਜ਼ਿੰਦਗੀ ਦੇ ਵਿੱਚ ਹੋ ਰਿਹਾ ਉਹ ਹੋਣਾ ਨਹੀਂ ਚਾਹੀਦਾ, ਪਰ ਹੋ ਬੜਾ ਧੜੱਲੇ ਦੇ ਨਾਲ ਰਿਹਾ। ਬਿਲਕੁਲ ਜੀ। ਔਰ ਕੁਝ ਇਹੋ ਜਿਹੀਆਂ ਗੱਲਾਂ ਜੋ ਆਲੇ ਦੁਆਲੇ ਹੁੰਦੀਆਂ ਨੇ ਔਰ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ। ਅੱਜ ਕਿਹੜੀ ਗੱਲ ਨੇ ਸਾਨੂੰ ਸੋਚਣ ਤੇ ਮਜਬੂਰ ਕੀਤਾ ਹੈ, ਦੱਸ ਦਿੰਨੇ ਆ ਗਾਣੇ ਤੋਂ ਬਾਅਦ। ਲਓ ਜੀ, ਪੰਜਾਬੀ ਰੇਡੀਓ USA ਤੇ ਤੁਸੀਂ ਜੁੜੇ ਹੋਏ ਹੋ ਔਰ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਦਿਲੋਂ ਦਿਮਾਗ ਦੇ ਵਿੱਚ ਇੱਕ ਗੱਲ ਘੁੰਮ ਰਹੀ ਹੈ। ਮੈਂ ਫੋਨ ਕਰ ਬੈਠਾ ਕਿਤੇ ਕੱਲ ਆਪਣੇ ਪਿੰਡ ਨੂੰ, ਤੇ ਪਿੰਡ ਪਤਾ ਲੱਗਾ ਕਿ ਮਲਕੀਤ ਸਿੰਘ ਹਨਾ ਵੀ ਕੋਠੀ ਪਾ ਰਿਹਾ। ਹਾਂ, ਲਓ ਜੀ, ਮਲਕੀਤ ਸਿੰਘ ਨੂੰ ਕੋਠੀ ਪਾਈ ਐ ਤੇ ਮੈਂ ਕਿਹਾ ਵੀ ਚੱਲ ਵਧਾਈ ਜਾਂਦੇ ਦੇਈਏ। ਆਹੋ, ਦੇਣੀ ਚਾਹੀਦੀ। ਮੈਂ ਮਲਕੀਤ ਸਿੰਘ ਨੂੰ ਫੋਨ ਲਾ ਲਿਆ। ਫਿਰ ਮੈਂ ਕਿਹਾ ਮਲਕੀਤ ਸਿੰਘ ਬਹੁਤ ਬਹੁਤ ਵਧਾਈਆਂ ਬਈ, ਪਤਾ ਲੱਗਾ ਕੋਠੀ ਪਾਉਣ ਲੱਗਿਆ ਬਈ, ਬਹੁਤ ਵਧੀਆ ਹੋਇਆ। ਕੀ ਕਹਿੰਦਾ? ਕਹਿੰਦਾ ਕਰਨਾ ਕੀ ਆ, ਮੇਰਾ ਭਰਾ ਨਹੀਂ ਸਰਜੀਤ ਛੋਟਾ ਜਿਹੜਾ, ਉਹਨੇ ਕੋਠੀ ਪਾਈ। ਇਕੱਠ ਕੀਤਾ, ਸਾਰੇ ਰਿਸ਼ਤੇਦਾਰ ਸੱਦੇ। ਮੈਂ ਕਿਹਾ ਜੀ ਉਹਨੇ ਬਹੁਤ ਖਰਚਾ ਕੀਤਾ, ਮੇਰੇ ਬਲ ਜਾਣ। ਹਾਂ ਵੀ ਜੇ ਇਹ ਪਾ ਸਕਦਾ, ਸੁੱਖ ਨਾ ਮੇਰੇ ਮੁੰਡੇ ਤਾਂ 2 ਅਮਰੀਕਾ ਚ ਗਏ ਆ, ਮੈਂ ਤਾਂ ਲਾਉਂ ਹਿੱਕ ਤੇ ਪਿੱਪਲ। ਹਾਂ ਕਹਿੰਦਾ ਇਹਨੇ 2 ਮੰਜ਼ਿਲਾਂ ਬਣਾਈ ਆ, ਮੈਂ 3 ਮੰਜ਼ਿਲਾਂ ਬਣਾ ਕੇ ਉੱਤੇ ਟੈਂਕੀ ਰੱਖ ਕੇ ਮਾਉਂਟੀ ਵੀ ਛੱਤਣੀ ਆ। ਲੈ ਦੱਸ, ਇਹਨੂੰ ਕਹਿੰਦੇ ਨੇ ਕਿਹੜਬਾਜ਼ੀ। ਹਾਂ ਬਸ ਈਰਖਾ, ਐਵੇਂ ਖਾਮਖਾ ਆਪਣੀ ਹਉਮੈ ਨੂੰ ਪੱਠੇ ਪਾਉਣੇ। ਬਿਲਕੁਲ ਜੀ। ਔਰ ਹਉਮੈ ਨੂੰ ਪੱਠੇ ਪਾਉਣ ਵਾਲੀ ਇੱਕ ਹੋਰ ਖਬਰ ਮੇਰੇ ਕੋਲ ਵੀ ਹੈ, ਲੇਕਿਨ ਉਹ ਤੁਹਾਡੇ ਪਿੰਡੋਂ ਨਹੀਂ, ਦੂਰ ਰਾਜਸਥਾਨੋਂ ਹੈ। ਅੱਛਾ, ਯਾਨੀ ਤੁਹਾਡੇ ਰਿਸ਼ਤੇਦਾਰੀ ਚੋਂ ਆਈ ਹੈ? ਨਹੀਂ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਬੰਦੇ ਜਿਹੜੇ ਹੁੰਦੇ ਨੇ ਨਾ ਉਹ ਬਹੁਤ ਸ਼ਰਾਬ ਪੀਂਦੇ ਨੇ। ਤੇ ਕਹਿੰਦੇ ਹੀ ਸੀਗੇ। ਹਾਂ, ਹੁਣ ਵੀ ਆ। ਨਹੀਂ, ਇੱਕ ਨਵੀਂ ਖੋਜ ਹੋਈ ਆ। ਕੀ ਭਲਾ? ਬੰਦੇ ਵਿਚਾਰੇ ਘੱਟ ਪੀਂਦੇ ਨੇ, ਜਨਾਨੀਆਂ ਜ਼ਿਆਦਾ ਪੀਂਦੀਆਂ ਨੇ। ਇਹ ਇੱਕ ਫੈਕਟ ਆ। ਇਹ ਫੈਕਟ ਹੈ, ਵਾਕਈ ਫੈਕਟ ਹੈ। ਔਰ ਤੁਹਾਨੂੰ ਪਤਾ ਹੈ ਕਿ ਜੇ ਉਹ ਸ਼ਰਾਬ ਪੀਂਦੀਆਂ ਵੀ ਨੇ ਤੇ ਸ਼ਰਾਬ ਦੀਆਂ ਜਿਹੜੀਆਂ ਫੈਕਟਰੀਆਂ ਨੇ, ਸ਼ਰਾਬ ਦੇ ਜਿਹੜੇ ਠੇਕੇ ਨੇ, ਉਹ ਵੀ ਖਰੀਦਦੀਆਂ ਨੇ, ਬੋਲੀਆਂ ਵੀ ਲਾਉਂਦੀਆਂ ਨੇ। ਹੋਰ ਕੀ, ਤੇਰਾ ਭਲਾ ਜਾ ਕਮੇਟੀ ਦੀ ਬੋਲੀ ਦਿੰਦੀਆਂ ਤਾਂ ਸੁਣੀਆਂ, ਆ ਕਿੱਟੀ ਦੇ ਵਿੱਚ ਬੋਲੀਆਂ ਪਾਉਂਦੀਆਂ ਤਾਂ ਸੁਣੀਆਂ, ਪਰ ਆ ਯਾਰ ਸ਼ਰਾਬ ਦੇ ਠੇਕਿਆਂ ਤੇ ਵੀ ਬੋਲੀਆਂ ਦਿੰਦੀਆਂ। ਬਿਲਕੁਲ ਜੀ, ਬੋਲੀ ਦਿੱਤੀ ਗਈ ਹੈ ਰਾਜਸਥਾਨ ਦੇ ਵਿੱਚ। ਔਰ ਇੱਕ ਸ਼ਰਾਬ ਦੀ ਦੁਕਾਨ ਦੇ ਲਈ 2 ਔਰਤਾਂ ਬੋਲੀ ਲਾ ਰਹੀਆਂ ਸੀ। ਦੋਨੋਂ ਹੀ? ਹਾਂ, ਉਧਰ ਵੀ ਔਰਤ ਇੱਧਰ ਵੀ ਔਰਤ, ਇੱਕੋ ਟੱਬਰ ਦੀਆਂ। ਇੱਕੋ? ਅੱਛਾ। ਹਾਂ ਤੇ ਇੱਥੇ ਵੀ ਸ਼ਰੀਕੇਬਾਜ਼ੀ। ਔਰ ਤੁਹਾਡੇ ਵਰਗੇ ਕੋਲ ਖੜੇ ਬੰਦੇ ਦੰਦਾਂ ਥੱਲੇ ਉਂਗਲੀਆਂ ਦੇ ਰਹੇ ਸੀ। ਕੀ ਆ ਪੂਰਾ ਮਾਮਲਾ, ਦੱਸ ਦਿੰਨੇ ਆ ਬਈ, ਹੌਸਲਾ ਰੱਖੋ।
ਲਓ ਜੀ, ਗੱਲ ਹੈਗੀ ਏਦਾਂ, ਕਹਿੰਦਾ ਕਿ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਹੈ, ਨੂੰਹ ਬਣ ਕੇ ਸੱਸ ਚੋਂ ਨੌਕਰਾਣੀ ਭਾਲਦੀ ਹੈ, ਤੇ ਸੱਸ ਬਣ ਕੇ ਨੂੰਹ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਹੈ। ਇਹ ਗਵਾਂਢਣ ਬਣ ਕੇ ਗਵਾਂਢਣ ਦਾ ਨੱਕ ਵੱਢਣਾ ਚਾਹੁੰਦੀ ਹੈ। ਬਿਲਕੁਲ ਜੀ, ਔਰ ਸੱਚੀ ਮੁੱਚੀ ਔਰਤ ਦੀ ਦੁਸ਼ਮਣ ਹੁੰਦੀ ਹੈ। ਇੱਕ ਹੀ ਟੱਬਰ ਦੀ ਦੋ ਔਰਤਾਂ, ਹਨੂਮਾਨਗੜ੍ਹ ਜ਼ਿਲ੍ਹੇ ਦੀ ਗੱਲ ਹੈ ਜੀ। ਉੱਥੇ ਇੱਕ ਪਿੰਡ ਦੇ ਵਿੱਚ ਦੁਕਾਨ ਦੀ ਨਿਲਾਮੀ ਦੀ ਆਨਲਾਈਨ ਪ੍ਰੋਸੈਸ ਉਹਦਾ ਚੱਲ ਰਿਹਾ ਸੀ। ਤੇ ਦੁਕਾਨ 65 ਲੱਖ ਦੀ ਪਿਛਲੇ ਸਾਲ ਵਿਕੀ ਸੀ। ਅੱਛਾ, ਐਤਕੀ ਉਹਦਾ ਬੇਸ ਪ੍ਰਾਈਸ ਜਿਹੜਾ 72 ਲੱਖ ਕਰ ਦਿੱਤਾ ਤੈਅ, ਤੇ 72 ਲੱਖ ਤੋਂ ਬੋਲੀ ਸ਼ੁਰੂ ਹੋਣੀ ਸੀ। ਸਵੇਰੇ 11 ਵਜੇ ਨਿਲਾਮੀ ਦਾ ਪ੍ਰੋਸੈਸ ਸ਼ੁਰੂ ਹੋਇਆ। ਸੋਚੋ ਕਿੰਨੇ ਵਜੇ ਤੱਕ ਚੱਲਿਆ ਹੋਊਗਾ? ਸਵੇਰੇ ਕਿੰਨੇ ਵਜੇ ਸ਼ੁਰੂ ਹੋਇਆ? 11 ਵਜੇ। ਆ ਤਾਂ ਫਿਰ ਸ਼ਾਮੀ 4-5 ਵਜੇ ਖਤਮ ਹੋ ਗਿਆ ਹੋਊਗਾ। ਬਸ ਇੱਥੋਂ ਤੱਕ ਮਾਰ ਸੀ ਤੁਹਾਡੀ। ਲੈ ਦੱਸ ਭਲਾ, ਤੇ ਹੋਰ ਇੱਥੇ ਸਾਰੀ ਰਾਤ ਹੀ ਚੱਲਦਾ ਰਹਿਣਾ ਕੰਮ। ਜਿੱਥੇ ਬੰਦਿਆਂ ਦੀ ਸੋਚ ਖਤਮ ਹੁੰਦੀ ਹੈ ਨਾ, ਫਿਰ ਬਾਜੀ ਚ ਔਰਤ ਆ ਜਾਵੇ ਨਾ, ਉਹਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ। ਇਹ ਨਿਲਾਮੀ ਦਾ ਪ੍ਰੋਸੈਸ ਰਾਤ 2 ਵਜੇ ਤੱਕ ਚੱਲਦਾ ਰਿਹਾ। ਅਗਲਾ ਦਿਨ ਆ ਗਿਆ। ਹੁਣ ਫਿਰ ਵੀ ਮਤਲਬ ਕਿਉਂਕਿ ਹੈ ਸੈਟਰਡੇ ਸੀਗਾ ਅਗਲੇ ਦਿਨ, ਕਿਉਂਕਿ ਫਰਾਈਡੇ ਨੂੰ ਸ਼ੁਰੂ ਹੋਈ ਬੋਲੀ, ਸੈਟਰਡੇ ਮਤਲਬ ਕਿ ਸਰਕਾਰੀ ਛੁੱਟੀ। ਲੇਕਿਨ ਬੋਲੀ ਚੱਲ ਰਹੀ ਹੈ, ਉਹਨੂੰ ਕਿਵੇਂ ਰੋਕਿਆ ਜਾਵੇ? ਰੋਕ ਨਹੀਂ ਸਕਦੇ ਹੈ ਨਾ। ਸ਼ਨੀਵਾਰ ਦੇ 2 ਵਜੇ ਕੇ ਅਗਲਾ ਦਿਨ ਚੜ ਗਿਆ। ਆਖਰਕਾਰ ਬੋਲੀ ਲਾਉਣ ਦਾ ਸਿਲਸਿਲਾ ਥਮਿਆ। ਜਿਹੜੇ 72 ਲੱਖ ਤੋਂ ਬੇਸ ਪ੍ਰਾਈਸ ਸ਼ੁਰੂ ਹੋਇਆ ਸੀ, ਸੋਚੋ ਹੁਣ ਵੀ ਕਿੱਥੇ ਜਾ ਕੇ ਮੁੱਕਿਆ ਹੋਣਾ। ਵੱਧ ਤੋਂ ਵੱਧ 100 ਕਰੋੜ ਤੱਕ ਚਲ ਗਈਆਂ ਹੋਣਗੀਆਂ। ਹੋਰ ਉੱਥੇ ਇਹਨਾਂ ਨੇ ਕਿਹੜਾ ਕੱਦੂ ਚ ਤੀਰ ਮਾਰਨਾ ਹੈ? ਦੱਸ ਦਿੰਨੇ ਆ, ਕਾਲੇ ਕਿਉਂ ਪੈਂਦੇ? ਤੁਹਾਡੀ ਸੋਚ ਸਿਰਫ ਉੱਥੇ ਰਹੀ ਨਾ ਫਿਰ। ਤੇ ਯਾਰ ਹੋਰ ਉੱਥੇ ਕੀ ਸ਼ਰਾਬ 65 ਲੱਖ ਦੀ ਪਿਛਲੇ ਸਾਲ ਵਿਕੀ ਆ, ਐਤਕੀ 100 ਦੀ ਕਰੋੜ ਦੀ ਬੈਗੀ ਹੋਗੀ। ਹੋਰ ਕੀ ਆ? ਸਿਰਫ ਕਰੋੜ ਦੀ? 100 ਕਰੋੜ ਦੀ। ਅੱਛਾ, 100 ਕਰੋੜ ਤੱਕ ਪਹੁੰਚ ਗਏ? ਹਾਂ, ਤੇ ਹੋਰ ਥੋੜਾ ਜਿਹਾ ਹੋਰ ਉੱਚੇ ਜਾਓ, 510 ਕਰੋੜ ਤੇ ਜਾ ਕੇ ਮੁੱਕੀ ਹੈ ਗੱਲ। 510? ਐਗਜ਼ੈਕਟਲੀ। ਉਹ ਤੇਰਾ ਭਲਾ ਹੋ ਜੇ, ਇੰਨੀ ਲੰਬੀ ਚੌੜੀ ਬੋਲੀ। ਮਹਿਕਮਾ ਹੈਰਾਨ, ਪਰੇਸ਼ਾਨ। ਪਹਿਲੀ ਵਾਰੀ ਰਾਜਸਥਾਨ ਦੇ ਵਿੱਚ ਇਦਾਂ ਹੋਇਆ, ਠੀਕ ਹੈ। ਔਰ 3 ਦਿਨ ਦੇ ਵਿੱਚ 2% ਯਾਨੀ 10 ਕਰੋੜ ਜਮਾ ਕਰਾਉਣ ਨੂੰ ਕਹਿ ਵੀ ਦਿੱਤਾ ਗਿਆ। ਪਰ ਦੇਖਿਆ ਜਾਵੇ ਤੇ 708 ਗੁਣਾ ਜ਼ਿਆਦਾ ਤੱਕ ਦੀ ਇਹ ਬੋਲੀ ਹੁਣ ਤੱਕ ਦੀ ਸਭ ਤੋਂ ਵੱਡੀ ਬੋਲੀ ਹੈ। ਪਰ ਇਹ ਕਿਉਂ ਲਾਏਗੀ ਬੋਲੀ, ਜਦ ਕਿ ਦੇਖਿਆ ਜਾਵੇ ਇਹ ਆਪਸੀ ਟੱਸਲ ਦਾ ਇੱਕ ਨਤੀਜਾ ਹੈ। ਦੋ ਪਰਿਵਾਰ ਦੀਆਂ ਔਰਤਾਂ ਨੇ, ਇੱਕੋ ਪਰਿਵਾਰ ਦੀਆਂ ਨੇ, ਅਲੱਗ-ਅਲੱਗ ਫਰਮ ਹੈ ਦੋਨਾਂ ਦੀ, ਦੋਨੋਂ ਇੱਕ ਦੂਜੇ ਤੋਂ ਜਿੱਤਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਔਰ ਇਹ ਨਹੀਂ ਪਤਾ ਕਿ ਜਿੱਤ ਦੇ ਵਿੱਚ ਆਪਣੇ ਆਦਮੀ ਦੀਆਂ ਜੇਬਾਂ ਖਾਲੀ ਕਰ ਰਹੀਆਂ ਸੀ। ਬਿਲਕੁਲ ਜੀ, ਭਾਵੇਂ ਕਿ ਇਹ ਵੀ ਉੱਥੇ ਡਿਪਾਰਟਮੈਂਟ ਵੱਲੋਂ ਇਹ ਵੀ ਕਿਹਾ ਗਿਆ ਕਿ ਹੋ ਸਕਦਾ ਕਿ ਇੰਨੀ ਵੱਡੀ ਰਕਮ ਜਿਹੜਾ ਬੋਲੀ ਦੇ ਵਿੱਚ ਜਿੱਤੀ ਆ ਬੀਬੀ, ਠੀਕ ਹੈ ਨਾ, ਉਹ ਜਮਾ ਨਾ ਕਰਾ ਸਕਦੀ ਹੋਵੇ, ਠੀਕ ਹੈ ਨਾ, ਕਿਉਂਕਿ ਬਹੁਤ ਵੱਡੀ ਆ। ਕਹਿਣਾ ਹੀ ਆ ਸੌਖਾ, ਮੂੰਹ ਹੀ ਹਿਲਣਾ ਆ। ਹਾਂ, 3 ਦਿਨਾਂ ਦੇ ਅੰਦਰ ਉਹਨਾਂ ਨੂੰ ਕਹਿਤਾ ਕਿ 10 ਕਰੋੜ ਰੁਪਈਆ ਤੁਸੀਂ ਜਮਾ ਕਰਾ ਦਿਓ। ਖੇਡ ਬਣਾਈ ਹੋਈ ਸੀ ਇਹਨਾਂ ਨੇ। ਹਾਂ, ਤੇ ਜੇਕਰ ਉਹ ਜਮਾ ਨਹੀਂ ਕਰਾਉਂਦੇ ਫਿਰ ਬੋਲੀ ਰੱਦ ਕਰਨੀ ਪਊਗੀ, ਤੇ ਉਹ ਫਰਮ ਦੁਬਾਰਾ ਬੋਲੀ ਦੇਣ ਦੇ ਲਾਇਕ ਨਹੀਂ ਰਹੂਗੀ। ਤਾਂ ਜਿਹੜੀ ਦੂਸਰੀ ਫਰਮ ਹੈ, ਜਿਹੜੀ 510 ਤੋਂ ਥੱਲੇ ਰਹਿ ਗਈ, ਦੌੜਨਾ ਤਾਂ ਫਿਰ ਉਹਨੇ ਵੀ ਆ। ਤੁਸੀਂ ਗੱਲ ਕੀਤੀ ਆਪਣੇ ਪਿੰਡ ਦੀ, ਉੱਥੋਂ ਦੇ ਇੱਕ ਟੱਬਰ ਦੀ। ਮੈਂ ਗੱਲ ਕੀਤੀ ਰਾਜਸਥਾਨ ਦੇ ਇੱਕ ਟੱਬਰ ਦੀ। ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਈਰਖਾ ਹੈ, ਜਿਹੜੀ ਕਿਹੜਬਾਜੀ ਹੈ, ਇਹ ਬੜੀਆਂ ਥਾਵਾਂ ਤੇ ਹੁੰਦੀ ਹੈ। ਟੱਬਰਾਂ ਦੇ ਵਿੱਚ ਵੀ ਹੁੰਦੀ ਹੈ, ਆਫਿਸ ਦੇ ਵਿੱਚ ਵੀ ਹੁੰਦੀ ਹੈ, ਕਈ ਥਾਵਾਂ ਤੇ ਹੁੰਦਾ ਵੀ ਇਹਦੀ ਦੁਕਾਨ ਵੱਡੀ ਆ ਤੇ ਮੈਂ ਤੋਂ ਦੁਗਣੀ ਛਤਲੀ। ਗੱਲ ਇਹ ਹੈ ਕਿ ਇਹ ਜਿਹੜੀ ਤੁਸੀਂ ਚੀਜ਼ ਦੱਸੀ ਨਾ, ਇਹ ਟੱਸਲ ਜਿਹੜੀ ਹੈ, ਇਹ ਜਿਹੜੀ ਇੱਕ ਦੂਸਰੇ ਨਾਲ ਖਹਿਬਾਜ਼ੀ ਆ, ਇਹ ਜਿਹੜੀਆਂ ਇਹ ਅੱਜ ਤੋਂ ਥੋੜ੍ਹਾ ਚੱਲਦੀਆਂ, ਇਹ ਤਾਂ ਬਹੁਤ ਸਮਿਆਂ ਤੋਂ ਚੱਲਦੀਆਂ ਆ ਰਹੀਆਂ ਕਿ ਹਾਂ ਬਈ ਫਲਾਣੇ ਦੀ ਫਸਲ ਕਿਉਂ ਵਧੀਆ ਹੋ ਗਈ, ਸਾਡੀ ਕਿਉਂ ਨਹੀਂ ਹੋ ਗਈ, ਉਹਨੇ ਐਤਕੀ 1 ਕਿੱਲਾ ਆਲੂ ਲਾਇਆ ਸੀ 2 ਲਾ ਦੇਣੇ ਆ, ਮੁੜ ਕੇ ਭਾਵੇਂ ਨਿਆਣੇ ਭੁੱਖੇ ਮਰਦੇ ਫਿਰਨ, ਆਲੂਆਂ ਦੇ ਪਟਾਕੇ ਹੀ ਚੱਲ ਜਾਣ। ਕਾਰਨ ਇਹ ਹੈ ਕਿ ਅਸੀਂ ਕਹਿੰਦੇ ਆ ਕਿ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਿ ਜਾ ਕੱਲੀ, ਠੀਕ ਹੈ ਨਾ। ਅਸੀਂ ਇਸ ਮਾਮਲੇ ਨੂੰ ਲੈ ਕੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਦੇ ਆ, ਵੱਡੇ ਉਪਰਾਲੇ ਕਰਦੇ ਆ। ਇਹਨਾਂ ਦੇ ਵਿੱਚ ਅਸੀਂ ਜਿੱਥੇ ਆਪਣਾ ਨੁਕਸਾਨ ਕਰਦੇ ਆ, ਉੱਥੇ ਪਰਿਵਾਰਾਂ ਦਾ ਨੁਕਸਾਨ ਕਰਦੇ ਆ, ਹੋਰ ਤਾਂ ਹੋਰ ਆਰਥਿਕ ਨੁਕਸਾਨ ਤਾਂ ਜਿਹੜਾ ਝੱਲ ਲੈਨੇ ਆ, ਪਰ ਕਈ ਵਾਰ ਸਾਨੂੰ ਜਾਨਾਂ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ। ਇੱਕ ਚੀਜ਼ ਨਾ ਜੋਗੀ ਜੀ ਮੈਨੂੰ ਹਮੇਸ਼ਾ ਪਰੇਸ਼ਾਨ ਕਰਦੀ ਰਹੀ, ਭਾਵੇਂ ਮੈਂ ਖੁਦ ਇੱਕ ਔਰਤ ਹਾਂ, ਪਰ ਮੈਨੂੰ ਇਹ ਬਹੁਤ ਵਾਰੀ ਲੱਗਦਾ ਹੈ ਕਿ ਈਗੋ ਦੀ ਜਿਹੜੀ ਪ੍ਰੋਬਲਮ ਆ, ਮੁਕਾਬਲੇਬਾਜ਼ੀ ਦੀ ਜਿਹੜੀ ਪ੍ਰੋਬਲਮ ਆ, ਈਰਖਾ ਦੀ ਜਿਹੜੀ ਪ੍ਰੋਬਲਮ ਆ, ਜੈਲਸੀ ਜਿਹੜੀ ਹੈ ਨਾ, ਉਹ ਔਰਤਾਂ 'ਚ ਜ਼ਿਆਦਾ।
ਬਿਲਕੁਲ। ਦੇਖੋ ਔਰਤਾਂ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਅੰਦਰ ਹਰ ਇੱਕ ਚੀਜ਼ ਜਿਹੜੀ ਆ ਉਹ 7 ਗੁਣਾ ਜ਼ਿਆਦਾ ਹੁੰਦੀ ਹੈ। ਹਾਂ ਬਿਲਕੁਲ। ਪਰ ਇਹ ਉਹ ਵੱਖਰੀ ਗੱਲ ਹੈ ਕਿ ਪ੍ਰਮਾਤਮਾ ਨੇ ਉਹਨੂੰ ਸਬਰ ਵੀ ਬਹੁਤ ਬਖਸ਼ਿਆ, ਠੀਕ ਹੈ ਨਾ। ਜੇਕਰ ਉਹ ਸਬਰ ਤੋਂ ਬਾਹਰ ਹੋ ਜਵੇ, ਇੱਕ ਨਦੀ ਆ, ਇੱਕ ਨਦੀ ਦੇ ਅੰਦਰ ਕੀ ਕੁਛ ਆ, ਠੀਕ ਹੈ ਨਾ। ਜੇਕਰ ਉਹ ਆਪਣਾ ਸਬਰ ਦਾ ਬੰਨ ਤੋੜ ਦੇਵੇ ਫਿਰ ਤਾਂ ਉਹ ਫਿਰ ਤਬਾਹੀ ਮਚਾ ਦਿੰਦੀ। ਬਿਲਕੁਲ ਇਸੇ ਤਰ੍ਹਾਂ ਹੀ ਔਰਤ ਹੈ, ਔਰਤ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਦੇਖੋ ਹਰ ਇੱਕ ਚੀਜ਼ ਪਾਈ ਗਈ ਹੈ। ਔਰ ਜੇਕਰ ਕਹੀਏ ਕਿ ਇਸ ਤਰ੍ਹਾਂ ਈਰਖਾ, ਵਿਰੋਧ, ਨਫ਼ਰਤਾਂ, ਮਸਲਨ ਹੈ ਤੇ ਉਹ ਵੀ ਇਨਸਾਨ ਹੀ ਆ, ਤੇ ਉਹਨਾਂ ਦੇ ਅੰਦਰ ਵੀ ਪਾਈਆਂ ਗਈਆਂ। ਇੱਕ ਹੋਰ ਮੈਂ ਆਪਣੇ ਪਿੰਡ ਦੇ ਇੱਕ ਟੱਬਰ ਦੀ ਗੱਲ ਸੁਣਾਉਣੀ ਆ ਤੁਹਾਨੂੰ, ਜਿਹੜੀ ਗੱਲ ਇੱਕ ਖਹਿਬਾਜ਼ੀ ਦੇ ਵਿੱਚ, ਟੱਸਲਬਾਜ਼ੀ ਦੇ ਵਿੱਚ, ਇੱਕ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਿ ਜਾ ਕੱਲੀ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਾ ਕੇ ਬਹਿ ਗਏ ਆ। ਉਹਨਾਂ ਦੀ ਗੱਲ ਕਰਦੇ ਆ ਆਣ ਕੇ ਇਸ ਗੀਤ ਤੋਂ ਬਾਅਦ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਨਜ਼ਰੀਏ ਦੇ ਵਿੱਚ ਗੱਲ ਚੱਲ ਰਹੀ ਹੈ ਟੱਸਲਬਾਜ਼ੀ ਦੀ, ਖਹਿਬਾਜ਼ੀ ਦੀ, ਕੰਪੀਟੀਸ਼ਨ ਦੀ ਜੀ। ਇਹ ਜਿਹੜੀਆਂ ਕਿੜਾਂ ਕੱਢਦੇ ਆ ਨਾ ਅਸੀਂ ਇੱਕ ਦੂਸਰੇ ਨਾਲ ਕਿ ਲੈ ਵੇ ਉਹਨੇ ਬਣਾਇਆ ਮੈਂ ਵੀ ਬਣਾਉਣਾ, ਹਾਂ ਉਹਨੇ ਕੀਤਾ ਮੈਂ ਵੀ ਕਰਨਾ। ਸਾਡੇ ਪਿੰਡ ਦੇ ਵਿੱਚ ਸਕੇ ਤਾਏ ਚਾਚੇ ਦੇ ਮੁੰਡੇ, ਤੁਸੀਂ ਸਕੇ ਤੇ ਬੜਾ ਜ਼ੋਰ ਲਾਇਆ। ਇਸੇ ਕਰਕੇ ਜ਼ੋਰ ਲਾਇਆ ਕਿਉਂਕਿ ਕੰਮ ਜ਼ਿਆਦਾਤਰ ਇਦਾਂ ਦਾ ਸਕਿਆਂ ਦੇ ਵਿੱਚ ਹੀ ਹੁੰਦਾ, ਠੀਕ ਹੈ ਜੀ। ਔਰ ਉਹ ਕਹਿੰਦਾ ਹੈ ਕਿ ਲੈ ਬਈ ਤਾਏ ਦੇ ਮੁੰਡੇ ਨੇ ਲੈ ਲਈ ਗੱਡੀ, ਅੱਛਾ ਹੁਣ ਅਸੀਂ ਵੀ ਲੈਣੀ ਹੈ। ਲੈ ਦੱਸ। ਹੁਣ ਦੂਸਰਾ ਪਰਿਵਾਰ ਮੇਰੇ ਵਰਗਾ ਵਿਚਾਰਾ ਮਾਤੜ ਵੀ ਨਹੀਂ ਲੈ ਸਕਦਾ। ਹੁਣ ਉਹ ਮਾਂ-ਬਾਪ ਸਮਝਾਉਣ ਡਏ ਆ ਕਿ ਕਾਕਾ ਦੇਖ ਆਪਣੀ ਹੈਸੀਅਤ ਨਹੀਂ ਹੈ ਕਿ ਆਪਾਂ ਤਾਂ ਤੈਨੂੰ ਕਿਤੋਂ ਕਿਸ਼ਤਾਂ ਕੁਸ਼ਤਾਂ ਕਰਕੇ ਮੋਟਰਸਾਈਕਲ ਲੈ ਕੇ ਦੇ ਸਕਦੇ। ਹਾਂ ਬਿਲਕੁਲ। ਉਹ ਕਹਿੰਦਾ ਮੋਟਰਸਾਈਕਲ ਲੈਣਾ ਬਾਅਦ ਵਿੱਚ, ਉਹ ਵੀ ਇਨਫੀਲਡ, ਕਿਉਂਕਿ ਦੂਸਰਿਆਂ ਦੇ ਕੋਲ ਹੈਗਾ ਹੋਂਡਾ ਸਪਲੈਂਡਰ, ਮੈਂ ਉਹ ਤੋਂ ਉੱਪਰ ਲੈਣਾ, ਅਸੀਂ ਲੈਣਾ ਉੱਪਰ। ਉਹਦੇ ਕੋਲ ਗੱਡੀ ਹੈਗੀ ਆ, ਆਪਾਂ ਲੈਣੀ ਆ ਗੱਡੀ ਉਹਨਾਂ ਤੋਂ ਉੱਪਰ। ਲਓ ਜੀ, ਉੱਪਰ ਕਰਦੇ ਕਰਦੇ ਪਿਓ ਦੀ ਦਾੜੀ ਤੱਕ ਉਹਦੇ ਹੱਥ ਪਹੁੰਚ ਗਏ, ਠੀਕ ਹੈ ਜੀ। ਲੜਾਈਆਂ ਝਗੜੇ ਹੋਏ, ਬੜੀ ਮਾਰ ਕੁਟਾਈ ਹੋਈ, ਤੇ ਅੰਤ ਘਰ ਦੇ ਕਣਕ ਦੇ ਵਿੱਚ ਪਈਆਂ ਹੋਈਆਂ ਗੋਲੀਆਂ ਨੇ ਇਸ ਮਸਲੇ ਦਾ ਹੱਲ ਕਰ ਦਿੱਤਾ। ਮਾਈ ਗॉड, ਕੀ ਹੋਇਆ? ਬਸ ਤੈਨੂੰ ਪਤਾ ਹੀ ਆ, ਫਿਰ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੇ ਮਸਲਾ ਉੱਥੇ ਦਾ ਉੱਥੇ ਖੜ ਗਿਆ। ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਅਸੀਂ ਸਿਰਫ ਤੇ ਸਿਰਫ ਇੱਕ ਜ਼ਿੱਦ ਫੜੀ ਹੈ, ਜਿੱਤਣਾ ਮੈਂ ਹੀ ਹੈ, ਉਹਦੇ ਤੋਂ ਵੱਧ ਜਾਣਾ ਆ। ਇਹ ਨਾ ਕੰਪੀਟੀਸ਼ਨ ਦੀ ਭਾਵਨਾ ਅਕਸਰ ਅਸੀਂ ਵੀ ਆਪਣੇ ਬੱਚਿਆਂ 'ਚ ਪੈਦਾ ਕਰਦੇ ਨੇ ਨਿੱਕੇ ਹੁੰਦੇ। बेटा उसके इतने परसेंटेज आए आपके तो उससे ज्यादा आनी चाहिए, है ना। वो फर्स्ट आया तो तू फर्स्ट के ऊपर दी कोई पोजीशन लाया। ਤੁਹਾਡੇ ਮਾਸੜ ਨੇ ਇੱਕ ਦਿਨ ਪ੍ਰੀਖਿਆ ਤੇ ਚਰਚਾ ਕੀਤੀ ਹੈ। ਹਾਂਜੀ, ਉਹਨੇ ਵੀ ਇਹੀ ਗੱਲ ਕਹੀ ਹੈ। ਉਹ ਕਹਿੰਦੇ ਕਿ ਯਾਰ ਨਿਆਣਿਆਂ ਦੇ ਉੱਪਰ ਬਹੁਤਾ ਬੋਝ ਨਾ ਪਾਓ, ਨਾ ਮਾਪੇ ਪਾਉਣ ਨਾ ਅਧਿਆਪਕ ਪਾਉਣ। ਮਾਸੜ ਦੇ ਨਾਂ ਤੇ ਬਹੁਤ ਖੁਸ਼ ਹੁੰਦੀ ਹੈ। ਕਿਤੇ ਸਾਡਾ ਮਾਸੜ ਹੁੰਦਾ ਨਾ ਇਦਾਂ ਦਾ, ਅਸੀਂ ਮਾਸੀ ਰੰਡੀ ਕਰ ਦੇਣੀ ਸੀ। ਹੁਣ ਜ਼ਿਆਦਾ ਬੋਲੇ ਨਾ ਤੇ ਵਾਪਸੀ ਨਹੀਂ ਹੋਣੀ। ਆਹੋ ਚਲੋ ਖੈਰ, ਕਿਤੇ ਜਾਂਦਿਆਂ ਨੂੰ ਕੁਝ ਹੋਰ ਹੀ ਨਾ ਕੱਢ ਦੇਣ। ਨਾ ਗੱਲ ਇਦਾਂ ਕਿ ਇਹ ਜਿਹੜੀ ਚੀਜ਼ ਆ ਅਸੀਂ ਨਿਆਣੇ ਦੇ ਵਿੱਚ ਪੈਦਾ ਕਰਦੇ ਹਾਂ। ਅਸੀਂ ਇੱਕ ਦੇਖੋ ਸਾਰਥਕ ਕੰਪੀਟੀਸ਼ਨ ਦੀ ਭਾਵਨਾ ਉਹ ਤੇ ਪੈਦਾ ਕਰਨੀ ਚਾਹੀਦੀ ਆ, ਉਹ ਹੋਣੀ ਚਾਹੀਦੀ ਆ। ਜੇਕਰ ਨਾ ਹੋਗੀ ਤੇ ਤੁਸੀਂ ਅੱਗੇ ਕਿੱਦਾਂ ਵਧੋਗੇ? ਪਰ ਅੱਗੇ ਵਧਣ ਦੀ ਦੌੜ ਦੇ ਵਿੱਚ ਤੁਸੀਂ ਸਾਰਾ ਕੁਝ ਭੁੱਲ ਭੁਲਾ ਜਾਓ, ਸ਼ਾਰਟਕਟ ਵੀ ਅਪਣਾਉਂਦੇ ਹੋ, ਗਲਤ ਤਰੀਕੇ ਅਪਣਾਉਂਦੇ ਹੋ। ਹਾਂ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਨਾ, ਅਸੀਂ ਅਸਲ ਵਿੱਚ ਲੋਕਾਂ ਦੀਆਂ ਚੱਕ ਦੇ ਵਿੱਚ ਆ ਕੇ, ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਅਸੀਂ ਆਪਸੀ ਰਿਸ਼ਤੇ ਖਤਮ ਕਰ ਲਏ ਆ। ਹੁਣ ਇਹਨਾਂ ਆਪਸੀ ਬਣਦੇ ਹੋਏ ਰਿਸ਼ਤਿਆਂ ਦੇ ਉੱਪਰ ਇੱਕ ਗੱਲ ਚੇਤੇ ਆ ਰਹੀ ਹੈ, ਜੇ ਕਹੇ ਤਾਂ ਆਪਾਂ ਗੀਤ ਤੋਂ ਬਾਅਦ ਸੁਣਾ ਦਈਏ। ਬਿਲਕੁਲ ਜੀ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਤੇ ਗੱਲ ਕਰੀਏ ਕਿ ਕਛੂਆ ਜਿਹੜਾ ਨਾ ਤੁਰਿਆ ਜਾਵੇ, ਅੱਛਾ ਖਰਗੋਸ਼ ਮਰੇ। ਇਹ ਮੈਂ ਸੁਣੀ ਹੋਈ ਹੈ ਗੱਲ, ਇਹ ਵੀ ਤੁਹਾਡੇ ਟੱਬਰ ਦੀ ਹੈ। ਨਹੀਂ, ਵੈਸੇ ਗੱਲ ਕਰਦੇ ਆਪਾਂ। ਹਾਂ ਠੀਕ ਹੈ ਨਾ। ਖਰਗੋਸ਼ ਕਹਿੰਦਾ ਆ ਜਾ ਫਿਰ, ਫਿਰ ਦੌੜ ਲਾਈ ਆਪਾਂ। ਲੋ ਜੀ ਦੌੜ ਲਾਉਣ ਲੱਗ ਪਏ। ਅੱਛਾ, ਦੌੜ ਲਾਈ ਉਹਨਾਂ ਨੇ। ਡਗਣੂ ਡਗਣੂ ਡਗਣੂ। ਖਰਗੋਸ਼ ਸੋ ਗਿਆ, ਕਛੂਆ ਜਿੱਤ ਗਿਆ।
ਇੱਥੇ ਤਾਂ ਤੁਹਾਡਾ ਦਿਮਾਗ ਚੱਲਣਾ ਬੰਦ ਹੋ ਜਾਂਦਾ। ਕਿਉਂ? ਜਿੱਥੇ ਤੁਹਾਡਾ ਦਿਮਾਗ ਚੱਲਣਾ ਬੰਦ ਹੋ ਜਾਂਦਾ ਉੱਥੇ ਖਰਗੋਸ਼ ਦਾ ਦਿਮਾਗ ਸ਼ੁਰੂ ਹੁੰਦਾ। ਲੈ ਹੱਦ ਹੋ ਗਈ ਮੇਰੇ ਇਸ ਪਤਾ ਕੀ ਦਸਾਂ ਦੇ ਵਿੱਚੋਂ 9.5 ਨੰਬਰ ਆਉਂਦੇ ਰਹੇ ਆ। ਬਸ ਆਉਂਦੇ ਰਹੇ, ਇੱਥੇ ਤੂੰ ਫੇਲ ਹੋ ਗਈ ਹੈ ਨਾ। ਹੱਦ ਹੋ ਗਈ। ਖਰਗੋਸ਼ ਜਦੋਂ ਦੌੜਦਾ ਦੌੜਦਾ ਗਿਆ, ਥੱਕ ਗਿਆ, ਹਾਂ। ਪਿਆਸ ਲੱਗੀ, ਹਾਂ। ਗਲ ਸੁੱਕਿਆ, ਉਹਨੇ ਗਲ ਗਿੱਲਾ ਕਰਨ ਵਾਲੀ ਕੋਈ ਚੀਜ਼ ਲਈ, ਨਾਲ ਕੁਝ ਖਾਣ ਪੀਣ ਦਾ ਸਮਾਨ, ਬਹਿ ਗਿਆ ਦਰਖਤ ਦੇ ਥੱਲੇ। ਅੱਛਾ। ਮਹਿਫਿਲ ਮਿੱਤਰਾਂ ਦੀ ਲੱਗਦੀ ਦਰਖਤ ਦੇ ਥੱਲੇ, ਲੱਗਦੀ ਦਰਖਤ ਦੇ ਹੇਠਾਂ। ਹਾਂ। ਉਹਨੇ ਦੇਰ ਨੂੰ ਕਸ਼ੂਆ ਵਿਚਾਰਾ ਪਸੀਨੋ ਪਸੀਨੀ ਹੋਇਆ, ਬੁਰਾ ਹਾਲ, ਹਾਫਦਾ ਹੋਇਆ ਆਵੇ। ਉਹਨੇ ਵੀ ਕੋਈ ਲਈ ਹੋਣੀ ਹੈ ਰੈੱਡ ਬੁੱਲ। ਉਹਨੇ ਮਾਰੀ ਹਾਂ, ਕਹਿੰਦਾ ਹੈਲੋ ਕਮ ਹੇਅਰ, ਉਹਦੇ ਕੋਲ ਚਲ ਗਿਆ। ਅੱਛਾ। Where are you going? ਉਹ ਕਹਿੰਦਾ ਰੇਸ ਲੱਗੀ ਹੋਈ ਆ, ਬੈਠੋ, sit down, sit there। ਲਓ ਜੀ, ਨਾਲ ਉਹਨੂੰ ਵੀ ਕੁਝ ਖਾਣ ਪੀਣ ਨੂੰ ਦਿੱਤਾ। ਹਾਂ। ਖਾ ਪੀ ਕੇ ਦੋਨੋਂ ਜਣੇ ਨਾ ਬੜੇ ਫ੍ਰੀ ਦੇ ਮੌਜ, ਰਿਲੈਕਸ ਹੋ ਗਏ ਤੇ ਕਹਿਣ ਲੱਗੇ ਯਾਰ ਲੋਕਾਂ ਦੀ ਚੱਕ ਵਿੱਚ ਆ ਗਏ ਨਾ, ਕਿਹੜੇ ਕੰਮਾਂ ਦੇ ਵਿੱਚ ਪੈਸੇ ਅਸੀਂ ਦੌੜਾਂ ਲਾਉਣ ਲੱਗ ਪਏ। ਚੱਲ ਕੀ ਮਿਲਿਆ ਤੈਨੂੰ ਜਿੱਤ ਕੇ? ਮੈਨੂੰ ਹਾਰ ਕੇ ਕੀ ਨੁਕਸਾਨ ਹੋ ਗਿਆ? ਕੁਛ ਮਿਲਿਆ ਆਪਾਂ ਨੂੰ? ਨਹੀਂ ਮਿਲਿਆ ਨਾ। ਵਾਧੂ ਦੀ ਆਪਾਂ ਦੋਸਤੀ ਖਰਾਬ ਕਰ ਲਈ। ਨਿਆਣੇ ਸਾਡੇ ਇੱਕ ਦੂਸਰੇ ਨੂੰ ਦੇਖ ਕੇ ਨਹੀਂ ਸਿਖਾਉਂਦੇ ਕਿ ਆਹ ਕਛੂਆ ਹੀ ਸਾਡੇ ਪਾਪੇ ਨੂੰ ਹਰਾ ਗਿਆ। ਅੱਜ ਆਪਾਂ ਇਸ ਦੌੜ ਦਾ ਅੰਤ ਕਰ ਦਈਏ। ਅੱਛਾ। ਲਓ ਜੀ, ਇੰਜੋਇਮੈਂਟ ਕਰਕੇ ਖੂਬ ਪਾ ਕੇ ਜੱਫੀਆਂ ਜੁਫੀਆਂ ਐਨ ਸਹੀ ਸਲਾਮਤ ਹੋ ਕੇ ਇੱਕ ਦੂਸਰੇ ਦਾ ਬਣ ਕੇ ਸਹਾਰਾ, ਇੱਕ ਦੂਸਰੇ ਨੂੰ ਘਰ ਛੱਡ ਕੇ ਆਏ। ਤੇ ਖਰਗੋਸ਼ ਤਾਂ ਕਹਿੰਦੇ ਇੱਧਰ ਹੀ ਸੌ ਜਾ ਭਰਾ। ਅੱਛਾ। ਗੱਲ ਹੀ ਕੋਈ ਨਹੀਂ। ਲਓ ਜੀ, ਸਾਂਝਾਂ ਪੈ ਗਈਆਂ। ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਸਾਂਝਾਂ ਪਾਉਣ ਦਾ ਯੁੱਗ ਆ। ਕਹਾਣੀਆਂ ਬਦਲ ਦਿੱਤੀਆਂ ਗਈਆਂ ਨੇ ਜੋਗੀ ਜੀ ਹੋਰਾਂ ਵੱਲੋਂ, ਔਰ ਕਾਸ਼ ਕਿਤੇ ਸੱਚੀ ਮੁੱਚੀ ਅਸੀਂ ਉਹ ਕਹਾਣੀਆਂ ਨੂੰ ਸੱਚ ਕਰ ਸਕਦੇ। ਹਾਂ, ਸਾਨੂੰ ਹੁਣ ਬਦਲਣ ਦੀ ਲੋੜ ਪੈਣੀ ਹੈ। ਸਾਨੂੰ ਬਦਲ ਜਾਣਾ ਚਾਹੀਦਾ ਹੈ, ਔਰ ਮੇਰੇ ਨਾਲ ਦੀ ਸੀਟ ਤੇ ਵੀ ਕੋਈ ਬਦਲ ਜਾਣਾ ਚਾਹੀਦਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਬਦਲਦੀ ਹੈ, ਦਿਨ ਰਾਤ ਬਦਲਦੇ ਨੇ। ਦੇਖੋ, ਦਿਨ ਤੋਂ ਬਾਅਦ ਰਾਤ, ਰਾਤ ਤੋਂ ਬਾਅਦ ਦਿਨ, ਫਿਰ ਦੁਪਹਿਰ, ਫਿਰ ਸ਼ਾਮ, ਫਿਰ ਇਦਾਂ ਸਾਰਾ ਕੁਝ ਬਦਲਦਾ ਹੈ। ਤੇ ਜੇ ਸਾਰਾ ਕੁਝ ਬਦਲਦਾ ਤੇ ਵਾਈ ਦੀ ਸਕੂਲ ਆ ਰੈਡੀ ਤੇ ਵਾਈ ਦਿਸ ਤੁਹਾਡੀ ਵਾਲੀ ਡੀ। ਅੱਜ ਵੇ ਦੇਖੋ, ਇਹ ਤੇ ਫੇ ਇਦਾਂ ਹੀ ਆ ਚੱਲਣਾ ਕੰਮ, ਇਦਾਂ ਹੀ ਚੱਲੂਗਾ। ਤੁਸੀਂ ਤਾਂ ਇੱਥੇ ਕਾਲ ਪਾਵੇ ਨਾ ਬੰਨਿਆ, ਤੁਸੀਂ ਤਾਂ ਇਹ ਮਾਈਕ ਪਾਵੇ ਨਾ ਬੰਨਿਆ। ਹਾਂਜੀ, ਨਹੀਂ ਪਾਵੇ ਨਾ ਤਾਂ ਨਹੀਂ, ਅਸੀਂ ਬੰਨੇ ਤਾਂ ਸਟੈਂਡ ਦੇ ਨਾਲ ਹੀ ਆ। ਤੂੰ ਜੇ ਬਦਲੇ ਤਾਂ ਅਸੀਂ ਸਟੈਂਡ ਵੀ ਬਦਲ ਦੇਣਾ। ਅੱਛਾ। ਕਿਉਂਕਿ ਸਾਡਾ ਤਾਂ ਸਟੈਂਡ ਹੀ ਕੋਈ ਹੈ ਨਹੀਂਗਾ। ਕਰਤੀ ਨਾ ਫਿਰ ਇੰਡੀਆ ਦੇ ਨੇਤਾਵਾਂ ਵਾਲੀ ਗੱਲ। ਦੇਖੋ, ਗੱਲ ਹੈਗੀ ਏਦਾਂ, ਸਾਨੂੰ ਆਪਣਾ ਫਾਇਦਾ ਦੇਖਣਾ ਪੈਂਦਾ। ਸਟੈਂਡ ਸਟੂਡ ਨੂੰ ਨਹੀਂ ਇੱਥੇ ਹੀ ਪ੍ਰਵਾਹ ਕਰੀ ਤੀ। ਅੱਛਾ। ਹਾਂ, ਚਲੋ ਖੈਰ ਜੀ, ਫਿਲਹਾਲ ਆਪਾਂ ਗਾਣੇ ਵੱਲ ਚੱਲੀਏ। ਲਓ ਜੀ, ਚਲੋ ਜੀ, ਚਲੋ। ਛੱਡੋ ਪਰਾਂ, ਮਿੱਟੀ ਪਾਓ ਜੋਗੀ ਜੀ। ਮੈਂ ਤਾਂ ਕਹਿੰਦਾ ਮਿੱਟੀ ਤੇ ਤਾਂ ਮੈਂ 3-4 ਟੋਕਰੇ ਭਰ ਕੇ ਪਾਉਂ। ਮੌਕਾ ਤੇ ਆਵੇ ਤਾਂ ਮੈਨੂੰ ਸਾਰੇ ਗਾਣੇ ਚਲੇ ਪਾ ਲਾ ਮਿੱਟੀ ਆਪ ਆਪਣੇ ਹਿੱਸੇ ਦੀ। ਯਾਨੀ ਮੈਂ ਕਹਿੰਦਾ ਮੇਰਾ ਤਾਂ ਹਿੱਸਾ ਜ਼ਿਆਦਾ ਬਣਦਾ, ਕਿਤੇ ਮੁੜ ਕੇ ਹੱਥ ਨਾ ਬਾਹਰ ਕੱਢ ਲਵੇ। ਆਹੋ, ਹਾਏ ਓ ਮੇਰਿਆ ਮਾਲਕਾ, ਮੈਨੂੰ ਨਾ ਚੱਕੀ, ਮੇਰੇ ਨਾਲ ਦੇ ਨੂੰ ਚੱਕ ਲਈ। ਨਾਲ ਤੈਨੂੰ ਚੱਕ ਕੇ ਥੋੜਾ ਜਿਹਾ ਹੋਰ ਵੱਡਾ ਕਰ, ਪਤਾ ਲੱਗੇ ਦੁਨੀਆ ਦੇ ਉੱਪਰ ਵੀ ਆਇਆ ਬੰਦਾ ਹੈ। ਕਰ ਥੋੜਾ ਜਿਹਾ ਵੱਡਾ। ਐ ਮਾਲਕੋ ਸੁਣੋ, ਕਰੋ ਵੱਡਾ। ਆਹੋ, ਹਾਂ, ਠੀਕ ਹੈ। ਸਾਰੀਆਂ ਤਸ਼ਬੀਹਾਂ ਆਪਣੇ ਲਈ ਲਾ ਲਿਆ ਕਰੋ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਕਿਹੜੀਆਂ ਦੌੜਾਂ ਦੇ ਵਿੱਚ ਪਏ ਹੋਏ ਆ, ਕਾਹਦਾ ਅਸੀਂ ਕੰਪੀਟੀਸ਼ਨ ਕਰਦੇ ਆ। ਸਿੱਖੋ, ਸਾਡੀ ਤੇ ਹਾਸਿਆਂ ਵਾਲੀ ਗੱਲ ਆ, ਔਰ ਸਾਨੂੰ ਇੰਨਾ ਪਤਾ ਹੈ ਕਿ ਅਸੀਂ ਦਿਲੋਂ ਇੱਕ ਦੂਜੇ ਦੇ ਖਿਲਾਫ ਇਦਾਂ ਦਾ ਨਹੀਂ ਚਾਹੁੰਦੇ, ਪਰ ਤੁਸੀਂ ਕਿਉਂ ਨਹੀਂ ਚਾਹੁੰਦੇ? ਚਾਹੁੰਦੇ ਨਹੀਂ, ਉੱਥੇ ਦਿਲੋਂ ਚਾਹੁੰਦੇ ਆ ਜੀ। ਅੱਛਾ, ਇਹ ਬੰਦਾ ਚਾਹੁੰਦਾ, ਮੈਂ ਨਹੀਂ ਚਾਹੁੰਦੀ। ਮੈਂ ਚੰਗੀ ਹੈ ਮਾੜਾ? ਹਾਂ, ਕੋਈ ਗੱਲ ਨਹੀਂ, ਮੈਂ ਮਾੜਾ ਠੀਕ ਆ। ਲਓ ਜੀ, ਗੱਲ ਹੈਗੀ ਏਦਾਂ ਕਿ ਜ਼ਿੰਦਗੀ ਦੇ ਵਿੱਚ ਹਰੇਕ ਬੰਦਾ ਕਹਿੰਦੇ ਨੇ ਕਿ ਸ਼ਰੀਕ ਲਾਏ ਲੀਕ ਪੁੱਜੇ ਜਿੱਥੋਂ ਤੀਕ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲਿਓ, ਗੱਲ ਹੈਗੀ ਹੈ ਕੌੜੀ ਪਰ ਹੈਗੀ ਹੈ ਸੱਚੀ, ਕਿਉਂਕਿ ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੀ ਹੁੰਦਾ। ਅੱਜ ਪਤਾ ਨਹੀਂ ਕਿਉਂ ਅਸੀਂ ਖਾਮ-ਖਾ ਇੱਕ ਦੂਸਰੇ ਵੱਲ ਦੇਖੀ ਜਾਂਦੇ। ਬਿਲਕੁਲ ਜੀ, ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਗੁਆਂਢ ਦਾ ਜਾਂ ਸਾਡੇ ਸ਼ਰੀਕਾਂ ਦੇ ਵਿੱਚੋਂ ਕੋਈ ਬੱਚਾ ਤਰੱਕੀ ਕਰ ਜੇ। ਅਸੀਂ ਨਹੀਂ ਚਾਹੁੰਦੇ ਵੀ ਕੋਈ ਬੰਦਾ ਛੋਟੀ ਜਿਹੀ ਹੈਸੀਅਤ ਵਾਲਾ ਇੱਕ ਬਹੁਤ ਉੱਚੀ ਪੋਜੀਸ਼ਨ ਤੇ ਪਹੁੰਚ ਜਾਏ। ਹਾਂ, ਮੈਨੂੰ ਸਾਡੇ ਪਿੰਡ ਦਾ ਕੈਲਾ ਬੁੜਾ ਕਹਿੰਦਾ ਪੁੱਤ ਜਿਉਂਦਾ ਰਹਿ। ਮੈਂ ਪੈਰੀਆਂ ਤੇ ਲਾਤਾ, ਪੁੱਤ ਜਿਉਂਦਾ ਰਹਿ, ਰੱਬ ਤੈਨੂੰ ਤਰੱਕੀਆਂ ਦੇਵੇ। ਮੈਂ ਆਪਣੇ ਮਨ ਚ ਮੈਂ ਕਿਹਾ ਮਾਮਾ ਜਰ ਲਾਏਗਾ।
ਤੇ ਮੇਰੀ ਤਰੱਕੀ ਦੇਖ ਕੇ ਕਦੇ ਤੈਨੂੰ ਨਾ ਹਾਰਟ ਅਟੈਕ ਆ ਜਾਵੇ। ਆਹ ਜਿਹੜੀ ਚੀਜ਼ ਹੈ ਨਾ ਸਾਨੂੰ, ਜੇਕਰ ਕੋਈ ਕਾਬਲੀਅਤ ਦੇ ਸਿਰ ਤੇ ਕਿਤੇ ਵੀ ਕੋਈ ਅੱਗੇ ਵੱਧਦਾ ਤਾਂ ਉਹਨੂੰ ਵਧਣ ਦਿਓ, ਉਹਦੀ ਹੌਸਲਾ ਅਫਜ਼ਾਈ ਕਰੋ, ਉਹਦੀ ਕੰਡ ਤੇ ਹੱਥ ਰੱਖੋ ਆਸ਼ੀਰਵਾਦ ਵਾਲਾ, ਉਹਦੇ ਗਿੱਟਿਆਂ ਨੂੰ ਹੱਥ ਨਾ ਪਾਓ। ਬਿਲਕੁਲ ਜੀ। ਔਰ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਕਦੇ ਵੀ ਕਿਸੇ ਵੀ ਖੇਡਬਾਜ਼ੀ ਦੇ ਵਿੱਚ ਨਾ ਆਓ। ਇਸੇ ਗੱਲ ਦੇ ਨਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।